ਗੱਡੀਆਂ ਦੀ ਲਾਈਟ ਹੈਗੀਆਂ ਜ਼ਿਆਦਾ ਤੇ ਇਹਦੀ ਲਾਈਟ ਹੈ ਕੋਈ ਨਹੀਂ। ਤੁਹਾਨੂੰ ਮੈਂ ਦਿਖਾਉਂਦਾ ਹੁਣੇ ਚਲਾਉਂਦਾ ਨਾ ਅੱਗੇ ਤੁਹਾਨੂੰ ਦਿਖਾਉਂਦਾ ਲਾਈਟ ਇਹਦੀ ਹੈਗੀ ਕਿੰਨੀ। ਐਨਕ ਹੁਣ ਪਾ ਲਈਏ ਜੇਬੀ 'ਚ। अस्सलाम वालेकुम, की हाल चाल है ਤੁਹਾਡਾ? ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਗੇ। ਅੱਲਾਹ ਤਾਲਾ ਦੇ ਫਜ਼ਲ ਤੇ ਕਰਮ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਵਲਾਗ। ਅਸੀਂ ਆਏ ਹੋਏ ਹਾਂ ਕੱਲ੍ਹ ਦੇ ਰਖ ਮੌਜਗੜ੍ਹ, ਤਹਿਸੀਲ ਮਨਕੇਰਾ, ਜ਼ਿਲ੍ਹਾ ਪੱਖਰ। ਕੱਲ੍ਹ ਇੱਥੇ ਹੋ ਗਈ ਸੀ ਫੋਤਗੀ, ਅਸੀਂ ਉੱਥੇ ਆਏ ਸੀਗੇ। ਫੋਤਗੀ ਹੋਈ ਹੈ ਇੱਥੋਂ ਤਕਰੀਬਨ 3-4 ਕਿਲੋਮੀਟਰ ਦੂਰ ਡੇਰਾ ਵਾ, ਉੱਥੇ ਹੋਈ ਆ। ਅਸੀਂ ਨਾ ਰਾਤੀ ਇੱਥੇ ਅਜਮਨ ਹੋਣਾ ਕੋ ਆ ਗਏ ਸੀਗੇ। ਅਜਮਨ ਹੁਣ ਤੇ ਸੁਬਾਹ ਚਲੇ ਗਏ ਆ ਉਲਖਾਨੀ ਉੱਥੇ ਹੋਣੀ ਉਹਦੇ ਵਾਸਤੇ, ਤੇ ਅਸੀਂ ਵੀ ਜਾਣਾ ਬਾਅਦ ਵਿੱਚ। ਅਜਮਨ ਹੋਣਾ ਦੇ ਘਰ ਵਾਲੇ ਹਜੇ ਇੱਥੇ ਤੇ ਅਸੀਂ ਇੱਥੇ ਹੀ ਹਾਂ। ਮੈਂ ਹੁਣ ਜਾਂਦਾ ਪਿਆ ਦੁਕਾਨ 'ਤੇ ਨਾ ਬਿਸਕੁਟ ਵਗੈਰਾ ਲੈਣ ਵਾਸਤੇ, ਤੇ ਜਾ ਕੇ ਲੈ ਕੇ ਆਉਂਦੇ ਹਾਂ। ਤੇ ਚਾਹ ਬਣੀ ਪਈ ਆ, ਚਾਹ ਨਾ ਖਾਵਾਂਗੇ। ਫਿਰ ਜੇ ਤੁਸੀਂ ਸਾਡੇ ਚੈਨਲ 'ਤੇ ਨਵੇਂ ਆਏ ਹੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਅੱਜ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀ ਰਹੇ। ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡਾ ਵਲਾਗ ਕਿੱਦਾਂ ਦਾ ਲੱਗਿਆ। ਆਹ ਲੱਗਿਆ ਹੋਇਆ ਬੋਰਡ ਅਜਮਲ ਹੋਣਾ ਦਾ ਡੇਰੇ ਦਾ, ਤੇ ਉਹ ਸਾਹਮਣੇ ਡੇਰਾ ਇਹਨਾਂ ਦਾ। ਦਿਨ ਕਾਫੀ ਚੜ ਗਿਆ ਵਾ ਪਰ ਦੁਕਾਨਾਂ ਹਜੇ ਤੱਕ ਨਾ ਬੰਦ ਪਈਆਂ। ਛੋਟੀ ਜਿਹੀ ਮਾਰਕੀਟ ਆ ਇੱਥੇ, ਉਹ ਵੀ ਹਜੇ ਤੱਕ ਨਾ ਸਹੀ ਤਰ੍ਹਾਂ ਖੁੱਲੀ ਨਹੀਂ। ਇੱਕ ਛੋਟੀ ਜਿਹੀ ਦੁਕਾਨ ਖੁੱਲੀ ਸੀ, ਉੱਥੇ ਬਿਸਕੁਟ ਮਿਲ ਗਏ ਆ, ਤੇ ਵੱਡੀ ਦੁਕਾਨ ਕੋਈ ਵੀ ਨਹੀਂ ਖੁੱਲੀ ਸੀਗੀ ਜਿੱਥੋਂ ਨਾ ਫੀਡਰ ਵਗੈਰਾ ਮਿਲ ਜਾਂਦਾ। ਫੀਡਰ ਕੋ ਨਹੀਂ ਲਿਆ ਹੈਗਾ ਫਿਰ, ਤੇ ਕੱਲ੍ਹ ਬਿਸਕੁਟ ਲੈ ਕੇ ਤੇ ਵਾਪਸ ਆ ਗਿਆ ਮੈਂ। अजमल नंबरदार के भांजे डॉक्टर अकमल की तमशीरा के गोलखाने का ख़त्म आज 9 बजे उनके डेरे पर पढ़ाया जाएगा। ਐਲਾਨ ਤੇ ਤੁਸੀਂ ਸੁਣ ਲਿਆ ਹੋਣਾ ਵਾ, ਜਿਸ ਤਰ੍ਹਾਂ ਰੇਤਾ ਨਾ ਥੱਲੇ, ਇਸ ਤਰ੍ਹਾਂ ਸਾਰਾ ਇਲਾਕਾ ਨਾ ਟਿੱਬਾ ਹੀ ਟਿੱਬਾ ਵਾ। ਪਰ ਨਜ਼ਦੀਕ ਨਹਿਰ ਆ, ਜਿਹਦੀ ਵਜ੍ਹਾ ਤੋਂ ਨਾ ਨਹਿਰ ਦੇ ਨਜ਼ਦੀਕ ਨਾ ਮਹਿਸੂਸ ਨਹੀਂ ਹੁੰਦਾ ਵੀ ਨਾ ਇਲਾਕਾ ਜਿਹੜਾ ਨਾ ਇਹ ਰੇਤਲਾ ਵਾ ਜਾਂ ਕਿੱਦਾਂ ਵਾ। ਬਾਗ ਸ਼ਾਗ ਲੱਗੇ ਹੋਏ, ਫਸਲਾਂ ਠੀਕ ਖੜੀਆਂ ਵਾ। ਨਹਿਰ ਤੋਂ ਥੋੜ੍ਹਾ ਪਿੱਛੇ ਹਟੋ ਨਾ, ਦੂਰ ਹੋ, ਤੇ ਫਿਰ ਮਹਿਸੂਸ ਹੁੰਦਾ ਵੀ ਨਾ ਟਿੱਬੇ ਆ ਇੱਥੇ। ਉਹ ਤੁਹਾਨੂੰ ਸਾਰਾ ਦਿਖਾਵਾਂਗੇ ਅੱਜ ਨਾ ਕਿੰਨਾ ਟਿੱਬਾ ਇੱਥੇ। ਤਹਿਰੀਮ ਨੂੰ ਬੁਲਾ ਨਾ, ਚਿੰਗਚੀ ਆ ਗਈ, ਤੁਹਾਨੂੰ ਬਿਠਾਵਾਂ। ਚਲੋ ਸਕੂਲੇ ਜਾਣਾ, ਸਕੂਲੇ ਚਿੰਗਚੀ ਆਈ ਖੜੀ ਤੁਹਾਡੀ। ਚਿੰਗਚੀ ਆਈ ਹੋਈ ਆ ਨਾ ਇਹਨਾਂ ਦੀ, ਚਿੰਗਚੀ ਆਈ ਹੋਈ ਇਹਨਾਂ ਦੀ। ਚੱਲ ਜਾਂ ਬੁਲਾ ਤਹਿਰੀਮ ਨੂੰ, ਨਾਲੇ ਵਰਦੀ ਪਾ ਕੇ ਚਲਾ ਆ ਜਾ। ਸ਼ਾਬਾਸ਼, ਵਰਦੀ ਪਾ ਨਾ, ਤੁਹਾਨੂੰ ਛੱਡ ਕੇ ਆਵਾਂ ਸਕੂਲੇ। ਜਾਣਾ ਕਿਉਂ ਨਹੀਂ ਤੁਸੀਂ ਇੱਧਰ ਆ? ਅੱਛਾ ਜੀ, ਕੁੱਲ ਅਸੀਂ ਭੁਗਤਾ ਲਿਆ ਤੇ ਦੁਪਹਿਰੇ ਅਸੀਂ ਇੱਥੇ ਰੈਸਟ ਕੀਤੀ ਆ। ਗਰਮੀ ਦੁਪਹਿਰੇ ਕਾਫੀ ਹੋ ਗਈ ਸੀ, ਉਹ ਟਿੱਬੇ ਜਿਹੜੇ ਨਾ ਦੁਪਹਿਰੇ ਤਪ ਜਾਂਦੇ ਆ। ਤੇ ਕੁਲਾਂ ਸ਼ੁਲਾਂ ਦੀ ਵੀਡੀਓ ਅਸੀਂ ਬਿਲਕੁਲ ਨਹੀਂ ਬਣਾਈ ਹੈਗੀ, ਨਾ ਮੈਂ ਕਦੀ ਫੋਤਗੀ ਦੇ ਜਾਂ ਕਿਤੇ ਕੁਲਾਂ ਵਗੈਰਾ 'ਤੇ ਵੀਡੀਓ ਬਣਾਉਂਦਾ ਵਾ। ਅੱਛਾ ਨਹੀਂ ਲੱਗਦਾ ਹੈਗਾ। ਅਗਲਾ ਬੰਦਾ ਦੁੱਖ ਦੇ ਵਿੱਚ ਹੁੰਦਾ ਤੇ ਬੰਦਾ ਉੱਥੇ ਜਾ ਕੇ ਆਪਣਾ ਵਲਾਗ ਬਣਾਉਣਾ ਸ਼ੁਰੂ ਕਰ ਦੇਵੇ। ਚੱਲਦੇ ਹਾਂ ਹੁਣ ਘਰ, 4 ਵਜੇ ਖੜ੍ਹੇ ਆ, ਤੇ ਸਾਨੂੰ ਕਮ ਅਜ਼ ਕਮ 3 ਘੰਟੇ ਲੱਗਣੇ ਆ ਪੱਕੇ। ਉਸ ਤੋਂ ਉੱਤੇ ਟਾਈਮ ਲੱਗ ਜਾਵੇ ਤਾਂ ਕੋਈ ਪਤਾ ਕੋਈ ਨਹੀਂ, 3 ਘੰਟੇ ਤਾਂ ਪੱਕੇ ਆ। ਤੇ ਫਿਰ ਅਸੀਂ ਘਰ ਪਹੁੰਚਾਂਗੇ, ਦਿਖਾਵਾਂਗੇ ਤੁਹਾਨੂੰ ਕਿੰਨਾ ਟਾਈਮ ਲੱਗਦਾ ਵਾ। 4:20 ਹੋ ਗਏ ਆ। ਅਦਰੀਸ ਦਾ ਮੋਟਰਸਾਈਕਲ ਮੈਂ ਲੈ ਕੇ ਆਇਆ, ਆਉਂਦੇ ਨਾ 6 ਲੀਟਰ ਖਾ ਗਿਆ ਵਾ। 7 ਲੀਟਰ ਵਿੱਚ ਨਾ ਮੇਰਾ ਮੋਟਰਸਾਈਕਲ ਵਾਪਸ ਘਰ ਪਹੁੰਚ ਜਾਂਦਾ ਸੀਗਾ। ਮੈਂ ਅਦਰੀਸ ਦਾ ਲੈ ਆਇਆ, ਉਹਦੀ ਇੰਜਣ ਦੀ ਹਾਲਤ ਨਾ ਕੋਈ ਚੰਗੀ ਨਹੀਂ ਸੀਗੀ। ਅਦਰੀਸ ਦਾ ਮੈਂ ਲੈ ਆਇਆ, ਚੱਲ ਮੈਂ ਕਿਹਾ ਚੰਗਾ ਮੋਟਰਸਾਈਕਲ ਨਵਾਂ ਥੋੜ੍ਹਾ ਤੇ ਠੀਕ ਜਾਏਗਾ। ਆਇਆ ਤਾਂ ਠੀਕ ਆ ਭਾਈ, ਪਰ ਜਿਹੜਾ ਨਾ ਤੇਲ ਵੀ ਠੀਕ ਖਾਧਾ ਇਹਨੇ। ਚੱਲਦੇ ਹਾਂ, ਦੇਰ ਹੁੰਦੀ ਪਈ ਆ। ਰਾਹ ਦੇ ਵਿੱਚ ਇੱਕ ਦਾ ਸਟਾਪ ਵੀ ਕਰਨਾ ਪੈਣਾ, ਨਿਕਲਦੇ ਹਾਂ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਹੋ ਜਾ ਸਟਾਰਟ। ਸ਼ੁਰੂ 'ਚ ਨਾ 7-8 ਕਿਲੋਮੀਟਰ ਨਹਿਰ ਦੇ ਕਿਨਾਰੇ ਸਫ਼ਰ ਕਰਨਾ ਵਾ। ਇੱਥੇ ਨਾ ਜਿੱਥੇ ਤੱਕ ਨਜ਼ਰ ਜਾਂਦੀ ਹੈ ਨਾ ਹਰਿਆਲੀ ਹੈ, ਦੋਵਾਂ ਪਾਸੇ ਰਕਬੇ ਜਿਹੜੇ ਨਾ ਆਬਾਦ ਆ। ਅੱਗੇ ਜਾ ਕੇ ਦਿਖਾਉਂਦੇ ਤੁਹਾਨੂੰ ਅੱਗੇ ਕੀ ਸੂਰਤ ਹਾਲ ਹੈ ਜੀ। ਬਸ ਹਰਿਆਲੀ ਖਤਮ ਆ, ਅੱਗੇ ਸਾਰੇ ਨਾਲ ਟਿੱਬੇ ਆ। ਜਿੱਥੇ ਤੱਕ ਨਜ਼ਰ ਜਾਣੀ ਹੈ ਨਾ ਟੋਟਲ ਰੇਤਾ ਹੀ ਰੇਤਾ ਨਜ਼ਰ ਆਉਂਦੀ ਹੈ। ਜਿਹੜਾ ਰਾਹ ਹੈਗਾ ਨਾ ਸ਼ਾਰਟਕਟ, ਉੱਧਰੋਂ ਰੋਡ ਬਣਦਾ ਪਿਆ, ਉਸ ਸਾਈਡ ਤੋਂ ਅਸੀਂ ਕੋਈ ਨਹੀਂ ਗਏ ਹੈਗੇ। ਸਾਨੂੰ ਇੱਧਰੋਂ ਜਾਣਾ ਠੀਕ ਆ, ਇਹ ਰਸਤਾ ਠੀਕ ਆ, ਪਰ ਸਾਨੂੰ ਨਾ 12-13 ਕਿਲੋਮੀਟਰ ਜਿਹੜਾ ਸਫ਼ਰ ਆ ਜ਼ਿਆਦਾ ਕਰਨਾ ਪੈਣਾ। ਇਸ ਤਰ੍ਹਾਂ ਦਾ ਵਿਊ ਹੋਵੇ ਨਾ, ਤੇ ਡਰੋਨ ਕੈਮਰਾ ਹੋਵੇ ਬੰਦੇ ਕੋਲ, ਫਿਰ ਬੜਾ ਬਿਹਤਰੀਨ ਵਿਊ ਬਣੇਗਾ। ਅੱਗੇ ਸਾਹਮਣੇ ਟਰਾਲੀ ਫਸੀ ਹੋਈ ਆ, ਤੇ ਦੇਖਦੇ ਪੁਲ ਬੰਦ ਕੀਤਾ ਹੋਇਆ ਉਹਨਾਂ ਨੇ। ਬੱਦਲ ਨਾ ਗਹਿਰਾ ਹੁੰਦਾ ਫਿਰਦਾ, ਤੇ ਜਿਸ ਤਰ੍ਹਾਂ ਹਨੇਰੀ ਨਹੀਂ ਆਉਣ ਲੱਗੀ ਹੁੰਦੀ, ਇਸ ਤਰ੍ਹਾਂ ਮੌਸਮ ਬਣਿਆ ਹੋਇਆ। ਜੇ ਅਗਰ ਹਨੇਰੀ ਜਾਂ ਬਾਰਿਸ਼ ਆ ਗਈ ਤਾਂ ਸਾਨੂੰ ਸ਼ਾਇਦ ਇੱਥੋਂ ਵਾਪਸ ਨਾ ਹੋਣਾ ਪੈ ਜਾਵੇ।
ਜਿਸ ਗੱਲ ਦਾ ਡਰ ਸੀਗਾ ਉਹੀ ਗੱਲ ਹੋ ਗਈ ਆ ਤੇ ਹਨੇਰੀ ਆ ਗਈ ਆ ਤੇ ਮੋਟਰਸਾਈਕਲ ਚਲਾਉਣਾ ਨਾ ਬੜਾ ਮੁਸ਼ਕਿਲ ਹੋਇਆ ਪਿਆ ਇਸ ਟਾਈਮ। ਇੱਕ ਤੇ ਰੇਤਾ ਆ ਕੇ ਮੂੰਹ ਤੇ ਲੱਗਦੀ ਹੈ, ਦੂਸਰਾ ਹਵਾ ਦਾ ਜਿਹੜਾ ਪ੍ਰੈਸ਼ਰ ਬਹੁਤ ਜ਼ਿਆਦਾ। ਮਨਕੇਰੇ ਪਹੁੰਚ ਗਏ ਹਾਂ ਅਸੀਂ। ਸਾਹਮਣੇ ਤੁਹਾਨੂੰ ਕਿਲ੍ਹਾ ਨਜ਼ਰ ਆਉਂਦਾ ਪਿਆ, ਕਿਲ੍ਹੇ ਦੇ ਨਾਲ ਨਾਲ ਅਸੀਂ ਜਾਵਾਂਗੇ। ਪਤਾ ਨਹੀਂ ਕਿਹੜੇ ਬਾਦਸ਼ਾਹ ਦਾ ਵਾ ਇਹ ਜਾਂ ਇਹਦੀ ਤਰੀਕ ਵਗੈਰਾ ਕੀ ਹੈ, ਮੈਨੂੰ ਇਹਦੇ ਬਾਰੇ ਨਾ ਕੋਈ ਇਲਮ ਨਹੀਂ ਹੈ। ਕਦੇ ਨੈਕਸਟ ਟਾਈਮ ਆਏ ਤਾਂ ਇੱਥੇ ਕੋਈ ਬੋਰਡ ਵਗੈਰਾ ਲੱਗਿਆ ਹੋਏਗਾ, ਉੱਥੇ ਪੜ੍ਹਾਂਗੇ ਕਿਹੜੇ ਬਾਦਸ਼ਾਹ ਦਾ ਸੀਗਾ ਅਤੇ ਕੀ ਤਰੀਕ ਵਗੈਰਾ ਹੈ ਸਾਰੀ ਇਹਦੀ। ਬਹੁਤ ਪੁਰਾਣੀਆਂ ਦੀਵਾਰਾਂ ਵਾ, ਕੱਚੀ ਮਿੱਟੀ ਦੀਆਂ ਬਣੀਆਂ ਹੋਈਆਂ। ਅਸੀਂ ਨਾ ਇੱਥੇ ਮਸਜਿਦ ਵਿੱਚ 2 ਰਕਾਤ ਨਮਾਜ਼ ਪੜ੍ਹੀ ਅਸਰ ਦੀ। ਸਫ਼ਰ ਵਿੱਚ 2 ਰਕਾਤਾਂ ਹੀ ਪੜ੍ਹੀ ਦੀਆਂ 4 ਦੀ ਜਗ੍ਹਾ 'ਤੇ। ਹੁਣ ਚੱਲਦੇ ਹਾਂ ਘਰ। ਲਾਈਟ ਦਾ ਇੱਕ ਜਿਹੜਾ ਪੁਆਇੰਟ ਆ ਉਹ ਖ਼ਰਾਬ ਆ ਤੇ ਇੱਕ ਠੀਕ ਆ। ਜਿਹੜਾ ਜ਼ਿਆਦਾ ਲਾਈਟ ਵਾਲਾ ਉਹ ਖ਼ਰਾਬ ਆ। ਥੋੜ੍ਹਾ ਤੇਜ਼ ਜਾਵਾਂਗੇ ਤਾਂ ਜੋ ਹਨੇਰੇ ਵਿੱਚ ਨਾ ਸਾਨੂੰ ਸਫ਼ਰ ਘੱਟ ਕਰਨਾ ਪਵੇ। ਸਾਨੂੰ ਹਨੇਰਾ ਤਾਂ ਹੋਣਾ ਹੀ ਹੋਣਾ ਫਿਰ ਵੀ। ਸੂਰਜ ਡੁੱਬਣ ਵਾਲਾ ਵਾ ਤੇ 40 ਮਿੰਟ ਰਹਿ ਗਏ ਸੂਰਜ ਡੁੱਬਣ ਵਿੱਚ। ਸਾਡਾ ਹਜੇ ਨਾ 70 ਕਿਲੋਮੀਟਰ ਸਫ਼ਰ ਜਿਹੜਾ ਨਾ ਬਾਕੀ ਪਿਆ। ਮੇਨ ਰੋਡ ਅਸੀਂ ਹੁਣ ਛੱਡਤਾ। ਕੋਸ਼ਿਸ਼ ਬੜੀ ਕੀਤੀ, ਮੈਂ ਕਿਹਾ ਵੀ ਨਾ ਹਨੇਰਾ ਹੋਣ ਤੋਂ ਪਹਿਲਾਂ ਨਾ ਮੇਨ ਰੋਡ ਤੋਂ ਨਾ ਉਤਰ ਜਾਈਏ। ਉਹ ਗੱਡੀਆਂ ਦੀ ਲਾਈਟ ਹੈਗੀ ਜ਼ਿਆਦਾ ਤੇ ਇਹਦੀ ਲਾਈਟ ਹੈ ਕੋਈ ਨਹੀਂ। ਤੁਹਾਨੂੰ ਮੈਂ ਦਿਖਾਉਂਦਾ, ਹੁਣੇ ਚਲਾਉਂਦਾ ਨਾ ਅੱਗੇ ਤੁਹਾਨੂੰ ਦਿਖਾਉਂਦਾ ਲਾਈਟ ਇਹਦੀ ਹੈਗੀ ਕਿੰਨੀ। ਐਨਕ ਹੁਣ ਪਾ ਲਈਏ ਜੇਬੀ 'ਚ। ਕਾਲੀ ਐਨਕ ਤੇ ਦਿਨੇ ਹਨੇਰਾ ਦਿਖਾਉਣ ਲੱਗ ਜਾਂਦੀ ਹੈ। ਵਿਚਕਾਲੇ ਰੋਸ਼ਨੀ ਨਜ਼ਰ ਆਉਂਦੀ ਪਈ ਹੈ ਨਾ ਥੋੜ੍ਹੀ ਥੋੜ੍ਹੀ, ਮੋਟਰਸਾਈਕਲ ਦੀ ਤੇ ਬਾਕੀ ਜਿਹੜੀ ਮੋਬਾਈਲ ਦੀ ਆ। ਮੈਨੂੰ ਪਤਾ ਲੱਗ ਗਿਆ ਪਾਪਾ ਆਇਆ ਬਾਹਰ। ਮੁਹੰਮਦ ਕੀ ਲੈ ਲਿਆ ਤੂੰ? ਟਰੈਕਟਰ ਲੈ ਲਿਆ? ਦਿਖਾ ਉਰੇ। ਤੈਨੂੰ ਮੈਂ ਕਿਹਾ ਟਰੈਕਟਰ ਨਾ ਲਈ ਤੂੰ ਨਾ। ਮੈਂ ਤੇਰੇ ਵਾਸਤੇ ਸੇਬ ਲੈ ਕੇ ਆਇਆ। ਕਿੱਥੇ ਸੇਬ ਖਾ ਲੈ? ਅੱਛਾ, ਤੂੰ ਉਦਾਸ ਹੋਇਆ ਸੀ ਮੇਰੇ ਤੋਂ? ਨਹੀਂ ਹੋਇਆ ਉਦਾਸ? ਹੋਇਆ ਸੀ। ਅੱਛਾ, ਘਰ ਅਸੀਂ ਪਹੁੰਚ ਗਏ ਹਾਂ ਅਤੇ ਸਾਨੂੰ ਲੱਗਿਆ ਤਕਰੀਬਨ 3 ਘੰਟੇ 10 ਮਿੰਟ ਲੱਗੇ ਆ। ਉਹ ਵੀ ਰਾਸਤੇ ਵਿੱਚ ਨਾ ਇੱਕ ਬੰਦਾ ਸੀ, ਉਹਦਾ ਐਕਸੀਡੈਂਟ ਹੋਇਆ ਸੀ। ਉਹਨੂੰ ਉੱਥੋਂ ਚੁੱਕਿਆ ਵਾ ਅਤੇ ਚੁੱਕ ਕੇ ਨਾ ਮੈਂ ਹੌਸਪੀਟਲ ਸੀ ਨਜ਼ਦੀਕ, ਉੱਥੇ ਪਹੁੰਚਾਤਾ। ਜਿਹਦੀ ਵਜ੍ਹਾ ਤੋਂ ਥੋੜ੍ਹੀ ਦੇਰ ਹੋ ਗਈ ਮੈਨੂੰ, ਨਹੀਂ ਤਾਂ ਆਪਾਂ ਟਾਈਮ ਨਾਲ ਪਹੁੰਚ ਜਾਣਾ ਸੀਗਾ। ਇਹ ਸੀ ਸਾਡਾ ਅੱਜ ਦਾ ਵਲੌਗ। ਤੁਹਾਨੂੰ ਕਿੱਦਾਂ ਲੱਗਿਆ ਕਮੈਂਟ ਵਿੱਚ ਜ਼ਰੂਰ ਦੱਸਿਓ। ਦੁਆਵਾਂ 'ਚ ਯਾਦ ਰੱਖਿਓ। ਅੱਲਾ ਹਾਫਿਜ਼।